ਤੇ ਸੰਸਦ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੋਲਤੀ ਬੰਦ ਹੋ ਗਈ। ਸ਼ਰਮਾ ਜੀ, ਕੀ ਹੋ ਗਿਆ? ਪ੍ਰਵੀਨ ਜੀ, ਆਮ ਆਦਮੀ ਪਾਰਟੀ ਕੋਲ ਬਤੌਰ ਸੰਸਦ ਮੈਂਬਰ ਇੱਕ ਆ। ਠੀਕ ਹੈ ਜੀ। ਉਹ ਪੰਜਾਬ ਤੋਂ ਚੁਣਿਆ ਹੋਇਆ, ਜਲੰਧਰ ਹਲਕੇ ਤੋਂ ਜਿਮਨੀ ਚੋਣ ਜਿੱਤ ਕੇ ਗਿਆ, ਸੁਸ਼ੀਲ ਰਿੰਕੂ। ਜੀ ਜੀ ਜੀ। ਤੇ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਪੰਜਾਬ ਦੇ ਨੁਮਾਇੰਦੇ ਵੀ ਹੈਗੇ ਹਾਂਜੀ, ਆਮ ਆਦਮੀ ਪਾਰਟੀ ਦੇ, ਤੇ ਇਸੇ ਤਰ੍ਹਾਂ ਦਿੱਲੀ ਤੋਂ ਵੀ ਹੈਗੇ। ਹਾਂਜੀ। ਪਰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਭਗਵੰਤ ਮਾਨ ਹੋਰੀ ਬਤੌਰ ਸੰਸਦ ਮੈਂਬਰ ਸੀ, ਤਦ ਆਮ ਆਦਮੀ ਪਾਰਟੀ ਦਾ ਇੱਕੋ ਸ਼ੇਰ ਕੱਲਾ ਬਹੁਤ ਸੀ ਸਾਰਿਆਂ ਨੂੰ ਘੇਰਨ ਲਈ, ਬੋਲਦਾ ਸੀ। ਜੀ ਜੀ। ਇਹ ਵੱਖਰੀ ਗੱਲ ਹੈ ਕਿ ਹੁਣ ਰੰਗ ਬਟਾ ਲਿਆ ਹੋਵੇ, ਪਰ ਪੰਜਾਬ ਦੇ ਮੁੱਦਿਆਂ ਤੇ ਉੱਥੇ ਉਸ ਸਮੇਂ ਜੇਕਰ ਪੰਜਾਬ ਦੇ 13 ਚੋਂ ਕੋਈ ਖੁੱਲ ਕੇ ਬੋਲਦਾ ਸੀ ਤਾਂ ਭਗਵੰਤ ਮਾਨ ਬੋਲਦਾ ਸੀ। ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਘੇਰਨ ਦਾ ਮਾਹਰ। ਹੁਣ ਉਹ ਤਾਂ ਮਤਲਬ ਕਿ ਮੁੱਖ ਮੰਤਰੀ ਸਾਹਿਬ ਬਣ ਗਏ, MLA ਚੋਣ ਲੜ ਕੇ, ਤੇ ਪੰਜਾਬ 'ਚ ਉਹ ਸੀਟ ਹਾਰ ਗਈ ਸੀ ਆਮ ਆਦਮੀ ਪਾਰਟੀ। ਦੂਸਰੇ ਸੁਸ਼ੀਲ ਰਿੰਕੂ ਬੋਲਦੇ ਨੇ, ਜੇ ਬੋਲਦੇ ਆ ਤਾਂ ਉਹਨਾਂ ਕੁ ਬੋਲਦੇ ਜਿੰਨਾ ਕੁ ਉਹਨਾਂ ਨੂੰ ਲਿਖਿਆ ਪੜ੍ਹਿਆ ਦਿੱਤਾ ਜਾਂਦਾ। ਜੀ ਜੀ। ਗੱਲ ਆ ਗਈ ਰਾਜ ਸਭਾ 'ਚ। ਰਾਜ ਸਭਾ ਦੇ ਵਿੱਚ ਸਿੱਧੇ ਰੂਪ 'ਚ ਜੇਕਰ ਬੋਲਣ ਵਾਲਾ ਕੋਈ ਲੀਡਰ ਹੁਣ ਚਮਕਿਆ ਸੀ ਆਮ ਆਦਮੀ ਪਾਰਟੀ ਦਾ, ਉਹ ਸੰਜੇ ਸਿੰਘ। ਤੇ ਸੰਜੇ ਸਿੰਘ ਅੱਜ ਕੱਲ੍ਹ ਅੰਦਰ ਹੈ। ਉਹ ਦਿੱਲੀ ਦੀ ਸ਼ਰਾਬ ਨੀਤੀ ਕਾਰਨ ਰਡਾਰ ਤੇ ਸੀਗਾ ਤੇ ਗ੍ਰਿਫਤਾਰੀ 'ਚ ਹੈ ਤੇ ਪੁਲਿਸ ਸਿਸਟਮ ਤੇ ਚੱਲ ਰਿਹਾ ਕੇਸਾਂ ਦੀ। ਪਰ ਦੂਸਰਾ ਜੇਕਰ ਕੋਈ ਬੋਲਣ ਵਾਲਾ ਬੰਦਾ ਸੀਗਾ ਜਿਹੜਾ ਕਾਗਜ਼ੀ ਦਸਤਾਵੇਜ਼ੀ ਜਾਂ ਟਿੱਪਣੀ ਕਰਨ ਲਈ ਜਾਂ ਲੀਡਰ ਵਜੋਂ, ਤਾਂ ਉਹ ਸੀਗਾ ਮਤਲਬ ਕਿ ਇਹਨਾਂ ਦਾ ਰਾਘਵ ਚੱਡਾ। ਠੀਕ ਹੈ। ਤੇ ਰਾਘਵ ਚੱਡਾ ਨੂੰ ਜਿਹੜਾ ਸੈਸ਼ਨ ਗਿਆ, ਉਸ ਸੈਸ਼ਨ ਤੇ ਕਾਰਵਾਈ ਦੇ ਦੌਰਾਨ ਹੀ ਉਹਦੀ ਉਹ ਦਸਤਖਤਾਂ ਵਾਲਾ ਪਹਿਲੂ ਜਦੋਂ ਉੱਭਰਿਆ ਸੀਗਾ ਕਿ ਇਹਨੇ ਦਸਤਖਤ ਕਰਾਏ ਨੇ ਜੀ, ਤਾਂ ਉਸ ਮਾਮਲੇ ਦੇ ਵਿੱਚ ਉਹਨੂੰ ਆਖਰੀ ਦਿਨ 11 ਅਗਸਤ ਨੂੰ ਆਖਰੀ ਦਿਨ, ਆਖਰੀ ਘੰਟੇ ਇਹਨਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰਤਾ। ਤੇ ਉਹਨੂੰ ਉਹ ਮੁਅੱਤਲ ਕਰਨ ਦਾ, ਉਹਨੂੰ ਸਸਪੈਂਡ ਕਰਨ ਦਾ ਮਤਲਬ ਉਹ ਅਜੇ ਤੱਕ ਬਹਾਲ ਨਹੀਂ। ਨਾ ਹੁਣ ਉਹ ਪਿਛਲਾ ਜਿਹੜਾ ਹੁਣੇ ਇਜਲਾਸ ਹੋ ਕੇ ਹਟਿਆ, ਨਾ ਉਹ 'ਚੋਂ ਹਿੱਸਾ ਲੈ ਸਕਿਆ, ਨਾ ਉਹ ਕਮੇਟੀ ਨੇ ਬੈਠਕਾਂ ਜਾ ਸਕਦਾ। ਹਾਂ, ਬੇਸ਼ੱਕ ਉਹਨੇ ਅਦਾਲਤੀ ਰੁਖ ਅਖਤਿਆਰ ਕੀਤਾ, ਪਹਿਲਾਂ ਆਪਣੇ ਜਿਹੜਾ ਉਹ ਤੋਂ ਫਲੈਟ ਖਾਲੀ ਕਰਾਇਆ ਜੀ, ਕੋਠੀ ਖਾਲੀ ਕਰਾਈ ਉਹਦੇ, ਹੈ ਨਾ, ਟਾਈਪ 7 ਵਾਲਾ ਜਿਹੜਾ ਉਹ ਕੋਠੀ ਸੀਗੀ, ਉਹਦੇ ਮਾਮਲੇ 'ਚ ਉਹਨੇ ਹਾਈ ਕੋਰਟ ਦਾ ਰੁਖ ਕੀਤਾ। ਫਿਰ ਜਿਹੜਾ ਉਹਨੂੰ ਮਤਲਬ ਰਾਜ ਸਭਾ ਤੋਂ ਮੁਅੱਤਲ ਕੀਤਾ ਗਿਆ, ਉਹਦੇ ਲਈ ਉਹਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਪਰ ਹੁਣ ਨਾ ਸੰਜੇ ਸਿੰਘ ਆ ਰਾਜ ਸਭਾ 'ਚ ਦਿੱਲੀ ਵਾਲਾ, ਠੀਕ ਹੈ, ਨਾ ਪੰਜਾਬ ਦੇ ਕੋਟੇ 'ਚੋਂ ਗਿਆ ਹੋਇਆ ਰਾਘਵ ਚੱਡਾ। ਬੇਸ਼ੱਕ ਪੰਜਾਬ ਦੇ ਲਈ ਕਿੰਨਾ ਕੁ ਬੋਲਦਾ, ਦਿੱਲੀ ਵਾਲੇ ਮਸਲਿਆਂ ਤੇ ਵੱਧ ਬੋਲਦੇ, ਸਭ ਨੂੰ ਪਤਾ। ਤੇ ਉਹ ਤੋਂ ਬਾਅਦ ਸੰਦੀਪ ਪਾਠਕ ਹੈ ਜੀ। ਸੰਦੀਪ ਪਾਠਕ ਪੰਜਾਬ ਦਾ ਹੋ ਕੇ ਵੀ ਹਰਿਆਣੇ 'ਚ ਖੜ ਕੇ ਕੀ ਕੁਛ ਬੋਲ ਗਿਆ ਸਾਰਿਆਂ ਨੂੰ ਪਤਾ। ਸੋ ਇਸ ਲਈ ਬਾਕੀ ਬਚਦੇ ਨੇ ਪਿੱਛੇ ਜੀ, ਕਾਰੋਬਾਰੀ, ਖਿਡਾਰੀ, ਸੰਤੀ ਚੌੜੇ ਵਾਲੇ। ਸੋ ਉਹ ਇਹ ਉਹਨਾਂ ਕੁ ਬੋਲ ਸਕਦੇ ਨੇ ਜਿੰਨਾ ਕਿ ਇਹਨਾਂ ਨੂੰ ਕਿਹਾ ਜਾਵੇ, ਜਾਂ ਇਹਨਾਂ ਨੂੰ ਜ਼ਿਆਦਾਤਰ ਕਿਹਾ ਜਾਂਦਾ ਕਿ ਬੋਲਣਾ ਨਹੀਂ, ਜਾਂ ਕਈ ਜ਼ਿਆਦਾਤਰ ਜਾਂਦੇ ਹੀ ਨਹੀਂ ਜੀ। ਕਿਸੇ ਨੇ ਕਮੈਂਟਰੀ ਕਰਨੀ ਹੈ, ਕਿਸੇ ਨੇ ਆਪਣੀ ਰਿਪੋਰਟ ਦੇਖਣੀ ਆ, ਬਿਜ਼ਨਸ ਦੀ ਕਾਰਵਾਈ ਕਰਾਉਣੀ ਆ। ਸੋ ਇਸ ਲਈ ਉਹ ਕਿਉਂ ਜਾਣਗੇ? ਅਗਲੇ ਕਹਿੰਦੇ ਮੁੱਲ ਲਈ ਆ ਸੀਟ ਭਾਈ, ਚਰਚਾ ਅਗਲੇ ਕਹਿੰਦੇ ਵੇਚੀਆਂ ਸੀਟਾਂ ਜੀ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੋਕ ਸਭਾ 'ਚ ਬੋਲਣ ਵਾਲਾ ਲੀਡਰ ਨਹੀਂ, ਤੇ ਰਾਜ ਸਭਾ ਜਿਹੜੇ ਦੋ ਬੋਲਣ ਵਾਲੇ ਸੀ ਉਹ ਬਾਹਰ ਨੇ ਰਾਜ ਸਭਾ ਤੋਂ, ਤੇ ਬਾਕੀ ਕਹਿੰਦੇ ਕਿ ਬੋਲਦੇ ਨਹੀਂ। ਇਸ ਲਈ ਆਮ ਆਦਮੀ ਪਾਰਟੀ ਦੀ ਸੰਸਦ 'ਚ ਫਿਲਹਾਲ ਬੋਲਤੀ ਪੂਰੀ ਤਰ੍ਹਾਂ ਬੰਦ ਨਜ਼ਰ ਆਉਂਦੀ ਆ। ਉਹ ਆਵਾਜ਼ ਜਿਹੜੀ ਦਿਖਦੀ ਸੀ ਉਹ ਸੁਣਾਈ ਨਹੀਂ ਦਿੰਦੀ। ਤੇ ਇੱਧਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੀ ਬੋਲਤੀ ਬੰਦ ਹੁੰਦੀ ਨਜ਼ਰ ਆ ਰਹੀ ਆ। ਸੈਸ਼ਨ ਤੋਂ ਬਾਅਦ ਹੁਣ ਅਧਿਆਪਕ ਵਾਲਾ ਮਾਮਲਾ ਸਰਕਾਰ ਲਈ ਵੱਡੀ ਮੁਸੀਬਤ ਬਣ ਕੇ ਆਇਆ। ਸੋ ਉਹ ਸੁਸਾਈਡ ਨੋਟ ਤੁਸੀਂ ਇਹ ਦੇਖੋ ਕਿ ਕਿਤੇ ਵੀ ਉਹ ਕੁੜੀ ਦਾ ਭਰਾ ਕਹਿ ਰਿਹਾ ਕਿ ਬਿਲਕੁਲ ਅਸੀਂ ਸ਼ਿਕਾਇਤ ਦਿੱਤੀ ਪਹਿਲਾਂ, ਠੀਕ ਹੈ ਜੀ, ਕਿ ਹਾਂ ਜੀ, ਕਿ ਜਿੱਦਾਂ ਹੀ ਸਾਨੂੰ ਸੁਸਾਈਡ ਪਤਾ ਲੱਗਿਆ ਅਸੀਂ ਰੂਟੀਨ 'ਚ ਜਾ ਕੇ ਥਾਣੇ ਸ਼ਿਕਾਇਤ ਦਿੱਤੀ ਕਿ ਭਾਈ ਧਿਆਨ ਰੱਖੋ ਕਿਤੇ ਸਹੁਰਿਆਂ ਦਾ ਨਹੀਂ ਕੋਈ ਸ਼ਿਕਾਰਾ। ਪਰ ਕਹਿੰਦਾ ਅੱਜ ਤੱਕ ਸਾਡੀ ਕੁੜੀ ਨੇ ਜਾਂ ਪਰਿਵਾਰ ਦੇ ਵਿੱਚ ਕਿਸੇ ਪਾਸਿਓਂ ਕਦੇ ਵੀ ਸਾਨੂੰ ਸਹੁਰਿਆਂ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ, ਕਦੇ ਲੜਾਈ ਝਗੜਾ ਨਹੀਂ ਹੋਇਆ ਕੋਈ। ਤੇ ਕਹਿੰਦਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਫਿਰ ਜੇ ਕਹਿੰਦਾ ਸਾਡੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਹੋ ਸਕਦੀ ਹੈ, ਸਾਡੀ ਭੈਣ ਦੇ ਸੁਸਾਈਡ ਨੋਟ ਤੇ ਕਾਰਵਾਈ ਕਿਉਂ ਨਹੀਂ? ਸਹੀ, ਬਿਲਕੁਲ ਸਹੀ। ਤੇ ਦੂਸਰੇ ਪਾਸੇ ਹਰਪਾਲ ਚੀਮਾ ਜੀ ਹੋਰਾਂ ਦਾ ਇੱਕ ਦਸੂਹਾ 'ਚ ਪਿਓ ਪੁੱਤ ਕਿਸਾਨ ਵੱਲੋਂ ਕੀਤਾ ਗਿਆ ਸੁਸਾਈਡ, ਉਸ ਦੇ ਉੱਤੇ ਟਵੀਟ ਚੱਲ ਰਿਹਾ। ਕਹਿੰਦਾ ਜੀ ਸੁਸਾਈਡ ਨੋਟ ਦੇ ਵਿੱਚ ਕੈਪਟਨ ਅਮਰਿੰਦਰ ਦਾ ਨਾਂ ਹੈ, ਉਹਨੂੰ ਨਾਮਜ਼ਦ ਕਰੋ। ਅੱਛਾ। ਸੋ ਅੱਜ ਹਰਪਾਲ ਚੀਮਾ ਜੀ ਪੂਰੀ ਤਰ੍ਹਾਂ ਮੰਤਰੀ ਸਾਹਿਬ ਦੀ ਪਿੱਠ ਤੇ ਆ ਗਏ। ਆਮ ਆਦਮੀ ਪਾਰਟੀ ਦੇ ਬੁਲਾਰੇ ਮੰਤਰੀ ਸਾਹਿਬ ਦੀ ਪਿੱਠ ਤੇ ਆ ਗਏ। ਆਮ ਆਦਮੀ ਪਾਰਟੀ ਦਾ ਬੁਲਾਰਾ ਦੱਸੇ ਕਿ ਉਹਨੂੰ ਭਾਈ ਕੁੜੀ ਨੇ ਟਵੀਟ ਕੀਤਾ ਸੀ, ਉਹਨੂੰ ਸਹੁਰੇ ਪਰਿਵਾਰ ਨੇ, ਪੇਕੇ ਪਰਿਵਾਰ ਨੇ ਟਵੀਟ ਕਰਕੇ ਕਿਹਾ ਕਿ ਕਾਰਵਾਈ ਇਹਨਾਂ ਤੇ ਕਰੋ, ਉਹਦੇ ਤੇ ਨਹੀਂ ਕਰਨੀ। ਤੇ ਦੂਸਰੇ ਪਾਸੇ ਹਰਪਾਲ ਚੀਮਾ ਹੋਰੀ ਕੁਛ ਨਹੀਂ, ਮੈਂ ਕਹਿੰਦਾ ਕਰਨ
ਘੱਟੋ ਘੱਟ ਆਪਣਾ ਕੈਪਟਨ ਵਾਲੇ ਟਵੀਟ ਨੂੰ ਕਾਪੀ ਕਰਕੇ ਅੱਜ ਪਾ ਲੈਣ। ਬਿਲਕੁਲ ਸਹੀ ਕਿ ਭਾਈ ਉਸ ਸਮੇਂ ਜੇ ਸੁਸਾਈਡ ਨੋਟ ਜਿਹਦਾ ਨਾਂ ਸੀ ਉਹਨੂੰ ਨਾਮਜ਼ਦ ਕਰਨਾ ਚਾਹੀਦਾ, ਤਾਂ ਅੱਜ ਜਿਹਦਾ ਨਾਮ ਹੈ ਉਹਨੂੰ ਨਾਮਜ਼ਦ ਕਰ ਲਓ। ਸੋ ਇਸ ਲਈ ਆਮ ਆਦਮੀ ਪਾਰਟੀ ਦੀ ਸੰਸਦ 'ਚ ਵੀ ਤੇ ਪੰਜਾਬ 'ਚ ਵੀ ਫਿਲਹਾਲ ਬੋਲਤੀ ਬੰਦ ਹੈ ਜੀ।